ਸ਼ਾਮ ਦੀ ਨਾ ਸਵੇਰ ਦੀ ਗੱਲ ਹੈ, ਵਕਤ ਦੇ ਹੇਰ ਫੇਰ ਦੀ ਗੱਲ ਹੈ। ਤੇਰੇ ਚਿਹਰੇ ਦਾ ਜ਼ਿਕਰ ਹੋਇਆ ਸੀ, ਲੋਕ ਸਮਝੇ ਸਵੇਰ ਦੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਬੈਠੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਖੂਬਸੂਰਤ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਬੜੀਆਂ ਮਾਇਨਾਜ਼ ਹਸਤੀਆਂ, ਜਿਨ੍ਹਾਂ ਦਾ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਬੜਾ ਅਹਿਮ ਯੋਗਦਾਨ ਹੁੰਦਾ, ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਹੁੰਦੇ ਹਾਂ। ਤੇ ਅੱਜ ਮੇਰੇ ਨਾਲ ਬਹੁਤ ਹੀ ਖੂਬਸੂਰਤ ਸ਼ਖਸੀਅਤ, ਉੱਗੀ ਕਹਾਣੀਕਾਰਾ ਪਵਿੱਤਰ ਕੌਰ ਮਾਟੀ ਮੇਰੇ ਨਾਲ ਜੁੜੇ ਹੋਏ ਆ। ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀਆਂ ਕਿਤਾਬਾਂ ਬਾਰੇ, ਉਹਨਾਂ ਦੀ ਸ਼ਖਸੀਅਤ ਬਾਰੇ ਖੂਬਸੂਰਤ ਸਵਾਲ ਕਰਾਂਗੇ। ਸਭ ਤੋਂ ਪਹਿਲਾਂ ਪਵਿੱਤਰ ਕੌਰ ਮਾਟੀ ਜੀ, ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਆਖਦੀ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੋਤ ਜੀ। ਸਤਿ ਸ਼੍ਰੀ ਅਕਾਲ ਜੀ। ਪਵਿੱਤਰ ਕੌਰ ਜੀ, ਜਿਵੇਂ ਕਿ ਬੜੇ ਰਸਮੀ ਜੇ ਸਵਾਲ ਦੇ ਨਾਲ ਆਪਾਂ ਇਸ ਮੁਲਾਕਾਤ ਨੂੰ, ਇਸ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ। ਤੁਹਾਡਾ ਜਨਮ ਕਿੱਥੇ ਹੋਇਆ, ਤੁਹਾਡੀ ਪੜ੍ਹਾਈ ਲਿਖਾਈ ਤੇ ਲਿਖਣ ਦਾ ਜਿਹੜਾ ਸ਼ੌਂਕ ਆ ਉਹ ਕਿਸ ਤਰੀਕੇ ਦੇ ਨਾਲ ਕਿਵੇਂ ਤੁਹਾਨੂੰ ਪਿਆ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਰੇਡੀਓ USA ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਤੇ ਹਾਂਜੀ, ਤੁਸੀਂ ਪੁੱਛਿਆ ਮੇਰੇ ਜਨਮ ਬਾਰੇ, ਪਿੰਡ ਬਾਰੇ। ਤੇ ਮੇਰਾ ਪਿੰਡ ਹੈ ਜੀ ਕੜਿਆਲ, ਮਾਲਵੇ ਦੇ ਵਿੱਚ, ਮੋਗਾ ਸ਼ਹਿਰ ਦੇ ਬਿਲਕੁਲ ਨਾਲ ਆ ਜੀ। ਹਾਂਜੀ। ਤੇ ਮੇਰਾ ਜਨਮ ਹੋਇਆ ਜੀ 7 ਸਤੰਬਰ ਨੂੰ। ਤੇ ਪੜ੍ਹਾਈ ਲਿਖਾਈ ਜ਼ਿਆਦਾ ਮੇਰੀ ਪਿੰਡੋਂ ਹੀ ਹੋਈ ਆ। ਉਦੋਂ ਕੁੜੀਆਂ ਨੂੰ ਬਹੁਤ ਜ਼ਿਆਦਾ ਇਹ ਇਜਾਜ਼ਤ ਨਹੀਂ ਸੀ ਵੀ ਸ਼ਹਿਰਾਂ ਵਿੱਚ ਜਾ ਕੇ ਪੜ੍ਹਨ ਦਿੱਤਾ ਜਾਵੇ। ਹਾਂਜੀ। +2 ਤੱਕ ਸਾਡਾ ਪਿੰਡ ਸੀ ਸਕੂਲ। ਫਿਰ ਮੇਰੀ ਪੜ੍ਹਾਈ ਘਰੇ ਹੀ ਹੋਈ ਆ। ਤੇ ਛੋਟੀ ਉਮਰ ਦੇ ਵਿੱਚ ਹੀ ਮੇਰੀ ਮੈਰਿਜ ਹੋ ਗਈ ਸੀ, ਜਦ ਕਿ ਮੇਰੀ ਅੱਗੇ ਪੜ੍ਹਨ ਦੀ ਬਹੁਤ ਇੱਛਾ ਸੀ। ਤੇ ਇਹ ਇੱਛਾ ਅੱਜ ਤੱਕ ਮੇਰੇ ਅੰਦਰ ਪਈ ਆ। ਪੜ੍ਹਨ ਲਿਖਣ ਵੱਲ ਮੇਰਾ ਬਹੁਤ ਜ਼ਿਆਦਾ ਸੀ ਰੁਝਾਨ। ਤੇ ਹੌਲੀ ਹੌਲੀ ਜਿਵੇਂ ਹੁੰਦਾ ਵੀ ਚਲੋ ਮੈਰਿਜ ਛੋਟੀ ਉਮਰ ਦੇ ਵਿੱਚ ਹੋ ਗਈ, ਪੜ੍ਹਨ ਦਾ ਸ਼ੌਂਕ ਵੀ ਸੀ ਜਿਹੜਾ, ਤੇ ਉਹ ਲਿਖਣ ਦਾ ਸ਼ੌਂਕ ਵੀ ਮੇਰਾ ਨਾਲੋਂ ਨਾਲ। ਮੈਨੂੰ ਨਹੀਂ ਪਤਾ ਗਾ ਵੀ ਮੇਰੇ ਨਾਲ ਹੀ ਕਵਿਤਾ ਜੰਮੀ ਆ, ਕਹਾਣੀ ਜੰਮੀ ਆ। ਮੈਨੂੰ ਤਾਂ ਜਦੋਂ ਕਦੀ ਸੁਰਤ ਸੰਭਲੀ ਆ, ਕਿਤਾਬਾਂ ਦੇ ਵਿੱਚ ਹੀ ਮੈਂ ਆਪਦੇ ਆਪ ਨੂੰ ਗਵਾਚੀ ਪਾਇਆ। ਜਦੋਂ ਬੱਚੇ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਸੀ ਤਾਂ ਬੱਚੇ ਖੇਡਦੇ ਮੱਲਦੇ, ਤੇ ਮੈਨੂੰ ਹੁੰਦਾ ਸੀ ਵੀ ਛੁੱਟੀਆਂ ਹੋਈਆਂ, ਮੈਂ ਲਾਇਬ੍ਰੇਰੀ 'ਚੋਂ ਕਿਤਾਬਾਂ ਲੈ ਕੇ ਜਾਵਾਂ। ਤੇ ਮੈਂ ਕਾਫੀ ਸਾਰੀਆਂ ਬੁੱਕਸ ਟੀਚਰ ਤੋਂ ਪੁੱਛ ਕੇ ਲੈ ਜਾਣੀਆਂ, ਤੇ ਉਹ ਫਿਰ ਦਿਨ ਰਾਤ ਇੱਕ ਕਰਕੇ ਪੜ੍ਹਨਾ। ਸ਼ਬਦ ਅੰਮ੍ਰਿਤਾ ਦੀਆਂ, ਮੈਨੂੰ ਨਹੀਂ ਪਤਾ, ਮੈਂ ਛੋਟੀ ਉਮਰ ਤੋਂ ਹੀ ਉਹਨਾਂ ਦੀ ਇੰਨੀ ਆ ਵੀ ਜਿੱਥੇ ਕਿਤਾਬ ਦੇਖ ਲੈਣੀ ਇੱਕ ਜਨੂਨ ਵਾਂਗੂ। ਕਿਤਾਬਾਂ ਦਾ ਮੈਨੂੰ ਜਨੂਨ ਸੀਗਾ ਵੀ ਦਿਨ ਰਾਤ ਪੜ੍ਹਨਾ, ਉਹਨਾਂ ਕਿਤਾਬਾਂ ਦੀ ਦੁਨੀਆ 'ਚ ਹੀ ਗਵਾਚੀ ਰਹਿਣਾ। ਤੇ ਮੈਨੂੰ ਯਾਦ ਵੀ ਨਹੀਂ ਵੀ ਮੈਂ ਕਦੋਂ ਲਿਖਣ ਲੱਗ ਗਈ। ਤੇ ਛੋਟੀ ਸੀ ਮੈਂ ਅਜੇ, ਮੈਨੂੰ ਲੱਗਦਾ ਸਕੂਲ ਦੇ ਵਿੱਚ ਹੀ ਪੜ੍ਹਦੀ ਸੀ ਜਦੋਂ ਮੈਂ ਕਦੋਂ ਅਜੀਤ ਪੇਪਰ ਦੇ ਵਿੱਚ ਕੁਛ ਖਾਸ ਉਹ ਲੱਗਣਾ ਮੈਨੂੰ, ਮੈਂ ਪੜ੍ਹਨਾ। ਹਾਂਜੀ। ਤੇ ਉਹਦੇ ਬਾਰੇ ਮੈਂ ਆਪਣੇ ਵਿਚਾਰ ਲਿਖਣੇ ਖਤਾਂ ਰਾਹੀਂ, ਤੇ ਖਾਤੋਂ ਕਾਫੀ ਲੰਬੇ ਲਿਖ ਦੇਣੇ। ਫਿਰ ਜਦੋਂ ਸਾਡੇ ਟੀਚਰਾਂ ਨੇ ਕਦੇ ਪੜ੍ਹਨੇ ਤੇ ਉਹਨਾਂ ਨੇ ਕਹਿਣਾ ਵੀ ਆ ਕੁੜੀਏ ਤੇਰੇ ਲਿਖੇ ਹੋਏ ਆ, ਇਹ ਤੂੰ ਲਿਖਦੀ ਆ? ਤੇ ਮੈਂ ਕਹਿਣਾ ਵੀ ਹਾਂਜੀ ਸਰ। ਉਹਨੇ ਕਹਿਣਾ ਵੀ ਕਲਾਸ ਦੇ ਵਿੱਚ ਤਾਂ ਤੇਰੀ ਜ਼ੁਬਾਨ ਨਹੀਂ ਖੁੱਲ੍ਹਦੀ ਗੀ, ਮੈਥ ਦੇ ਸਵਾਲ ਤਾਂ ਤੈਨੂੰ ਪਤਾ ਨਹੀਂ ਲੱਗਦਾ, ਤੇ ਐਡੀਆਂ ਵਧੀਆ ਗੱਲਾਂ ਤੂੰ ਕਿੱਥੋਂ ਲਿਖ ਲੈਂਦੀ ਆ। ਸੋ ਉਹ ਚੀਜ਼ਾਂ ਸੀ ਜਿਹੜੀਆਂ ਮੇਰੇ ਅੰਦਰ ਪਈਆਂ ਹੋਈਆਂ। ਸਮਾਜ ਦਾ ਕੁਛ ਆਪਣੇ ਦਾ ਤਾਣਾ ਬਾਣਾ ਇਹੋ ਜਿਹਾ ਹੁੰਦਾ ਵੀ ਕੁਛ ਕੁ ਗੱਲਾਂ ਜਿਹੜੀਆਂ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਸੀ। ਸਮਾਜ ਦੀਆਂ ਕੁਰੀਤੀਆਂ, ਉਹ ਮੇਰੇ ਜ਼ਿਹਨ ਦੇ ਵਿੱਚ ਕੋਈ ਅਜਿਹੀ ਗੱਲ ਹੋਣੀ, ਉਹ ਘੁੰਮਦੀ ਰਹਿਣੀ, ਮੇਰੇ ਤੇ ਹਾਵੀ ਰਹਿਣੀ। ਜਿੰਨਾ ਚਿਰ ਮੈਂ ਉਹਨੂੰ ਕਾਗਜ਼ ਦੀ ਹਿੱਕ ਤੇ ਉਤਾਰ ਨਾ ਦੇਣਾ, ਉਹਨਾਂ ਚਿਰ ਮੈਂ ਸੁਰਖਰੂ ਨਹੀਂ ਸੀ ਹੁੰਦੀ। ਤੇ ਉਹ ਲਿਖ ਲਿਖ ਕੇ ਮੈਂ ਚੋਰੀ ਹੀ ਰੱਖੀ ਜਾਣੀਆਂ। ਉਦੋਂ ਇੰਨਾ ਨਹੀਂ ਸੀਗਾ ਵੀ ਕੁੜੀਆਂ ਨੂੰ ਇਹ ਆਜ਼ਾਦੀ ਵੀ ਤੁਸੀਂ ਕਿਸੇ ਨੂੰ ਚੰਗਾ ਲੱਗਣਾ ਮੇਰਾ ਲਿਖਣਾ। ਜੀ ਬਿਲਕੁਲ ਪਵਿੱਤਰ ਕੌਰ ਜੀ, ਬੜੇ ਖੂਬਸੂਰਤ ਲਹਿਜ਼ੇ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਬਚਪਨ ਦੇ ਵਿੱਚ ਹੀ ਸ਼ੌਕ ਸੀਗਾ। ਕਿਉਂਕਿ ਇਹ ਜਿਹੜੀ ਕਲਾਕਾਰੀ ਹੁੰਦੀ ਆ, ਜਿਹੜੇ ਅਲਫਾਜ਼ ਤੁਹਾਡੇ ਅੰਦਰ ਹੁੰਦੇ ਆ, ਜਾਂ ਜਿਹੜਾ ਆਰਟ ਪਰਮਾਤਮਾ ਦੇ ਵੱਲੋਂ ਨਵਾਜ਼ਿਸ਼ ਦੇ ਤੌਰ ਤੇ ਤੁਹਾਡੇ ਵਿੱਚ ਹੁੰਦਾ, ਮੇਰੇ ਹਿਸਾਬ ਦੇ ਨਾਲ ਉਹਦੇ ਲਈ ਕਦੇ ਵੀ ਕੋਈ ਬਹਾਨਾ ਨਹੀਂ ਹੁੰਦਾ। ਭਾਵੇਂ ਤੁਸੀਂ ਜ਼ਿਆਦਾ ਪੜ੍ਹੇ ਹੋ, ਠੀਕ ਪੜ੍ਹੇ ਹੋ, ਨਹੀਂ ਵੀ ਪੜ੍ਹੇ, ਪਰ ਉਹ ਜਿਹੜੀ ਇੱਕ ਕਲਾ ਦਾ ਬੀਜ ਤੁਹਾਡੇ ਅੰਦਰ ਹੁੰਦਾ, ਉਹ ਜ਼ਰੂਰ ਕਦੇ ਨਾ ਕਦੇ ਰੁੱਖ ਬਣਦਾ। ਤੇ ਅੱਗੇ ਆਪਾਂ ਸਵਾਲ ਕਰਦੇ ਜਾਈਏ ਕਿ ਜਿਵੇਂ ਤੁਸੀਂ ਦੱਸਿਆ ਕਿ ਛੋਟੀ ਉਮਰ ਦੇ ਵਿੱਚ ਹੀ ਤੁਹਾਡਾ ਵਿਆਹ ਹੋ ਗਿਆ, ਤੇ ਸਹੁਰਾ ਪਰਿਵਾਰ ਦੇ ਵਿੱਚ ਇਸ ਕਲਾ ਨੂੰ, ਲਿਖਣ ਦੀ ਕਲਾ ਨੂੰ, ਜਾਂ ਤੁਹਾਡੇ ਹਮਸਫਰ ਵੱਲੋਂ ਕਿੰਨਾ ਕੁ ਹੁੰਗਾਰਾ ਮਿਲਿਆ, ਜਾਂ ਕਦੇ ਕੋਈ ਅੜਚਨ ਵੀ ਆਈ ਕਿ ਇੱਕ ਨਵਾਂ ਪਰਿਵਾਰ, ਇੱਕ ਨਵਾਂ ਘਰ-ਬਾਰ, ਨਵੇਂ ਸਾਰੇ ਪਰਿਵਾਰ ਦੇ ਜੀ, ਕਦੇ ਇਹ ਵੀ ਮਹਿਸੂਸ ਹੋਇਆ ਕਿ ਇੱਥੇ ਲਿਖਣਾ ਥੋੜ੍ਹਾ ਜਿਹਾ ਮੁਸ਼ਕਿਲ ਆ? ਤੇ ਜੇ ਮੁਸ਼ਕਿਲਾਂ ਆਈਆਂ ਤਾਂ ਕੀ ਸੀਗੀਆਂ? ਹਾਂਜੀ ਜੋਤ, ਬਹੁਤ ਵਧੀਆ ਤੂੰ ਸਵਾਲ ਕੀਤਾ। ਤੇ ਇਹ ਸਵਾਲ ਹੀ ਜਿਵੇਂ ਸਾਰੀ ਉਮਰ ਆਪਣੇ ਅੰਦਰ ਪਿਆ ਰਹਿੰਦਾ ਵੀ ਕੌਣ ਤੁਹਾਨੂੰ ਸਹਿਯੋਗ ਦਿੰਦਾ ਤੇ ਕਿੱਥੇ ਤੁਹਾਨੂੰ ਅੜਚਣਾਂ ਆਈਆਂ। ਸਹਿਯੋਗ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਮੈਨੂੰ ਬਹੁਤ ਸਾਰੀ ਹੱਲਾਸ਼ੇਰੀ ਦਿੱਤੀ ਪੇਕਿਆਂ ਤੋਂ ਜਾਂ ਸਹੁਰਿਆਂ ਤੋਂ ਵੀ ਤੂੰ ਬਹੁਤ ਵਧੀਆ ਲਿਖਦੀ ਆ। ਪੇਕਿਆਂ ਦੀ ਪਹਿਲਾਂ ਮੈਂ ਤੈਨੂੰ ਦੱਸੂੰਗੀ ਜੋਤ ਵੀ ਜਦੋਂ ਮੈਂ ਲਿਖਦੀ ਸੀ
ਉਦੋਂ ਫੋਨ ਨਹੀਂ ਸੀ ਹੁੰਦੇ ਤੇ ਚਿੱਠੀਆਂ ਆਉਣੀਆਂ, ਬਹੁਤ ਸਾਰੀਆਂ ਚਿੱਠੀਆਂ ਆਉਣੀਆਂ ਸਾਡੇ ਘਰੇ। ਨਿੱਤ ਡਾਕੀਏ ਨੇ ਤੁਰਿਆ ਆਉਣਾ, 5-7 ਚਿੱਠੀਆਂ ਫੜਾ ਕੇ ਜਾਣੀਆਂ। ਬਹੁਤੀ ਵਾਰ ਤਾਂ ਮੰਮੀ ਨੇ ਚਿੱਠੀਆਂ ਲੁਕੋ ਲੈਣੀਆਂ, ਕਹਿਣਾ ਵੀ ਨਹੀਂ ਤੂੰ ਪੜ੍ਹ ਕੇ ਫਿਰ ਹੋਰ ਲਿਖਦੀ ਆ, ਹੋਰ ਪੋਸਟਾਂ ਕਰਦੀ ਆ, ਤੇ ਬੁਰਾ ਲੱਗਦਾ ਕਿੰਨੇ ਲੋਕਾਂ ਦੇ ਬੰਦੇ ਤੈਨੂੰ ਚਿੱਠੀਆਂ ਪਾਉਂਦੇ ਆ। ਮੈਂ ਕਹਿਣਾ ਮੰਮੀ ਤੁਸੀਂ ਪੜ੍ਹ ਕੇ ਦੇਖੋ, ਉਹ ਮੈਨੂੰ ਵੀ ਐਪਰੀਸ਼ੀਏਟ ਕਰਦੇ, ਵਧੀਆ ਕਹਿੰਦੇ ਆ ਵੀ ਤੁਸੀਂ ਬਹੁਤ ਵਧੀਆ ਲਿਖਦੇ ਆ। ਉਹਨੇ ਕਹਿਣਾ ਨਹੀਂ ਪੁੱਤ ਬਸ ਥੋੜਾ ਚਿਰ ਹੋਰ ਆ, ਜਦੋਂ ਤੇਰਾ ਵਿਆਹ ਹੋ ਗਿਆ ਤੂੰ ਸਹੁਰੀ ਜਾ ਕੇ ਜੋ ਮਰਜ਼ੀ ਕਰੀ, ਪਰ ਆਪਣੇ ਪਰਿਵਾਰ ਵਿੱਚ ਨਹੀਂ ਇਹ ਪੁੱਤ, ਬੁਰਾ ਲੱਗਦਾ। ਫਿਰ ਜਦੋਂ ਸਹੁਰੀ ਗਈ ਮੈਂ ਜੋ, ਤਾਂ ਮੈਨੂੰ ਐਵੇਂ ਸੀਗਾ ਵੀ ਜਦੋਂ ਜਿਵੇਂ ਤੁਹਾਨੂੰ ਹਰ ਗੱਲ ਤੇ ਟੋਕਿਆ ਜਾਂਦਾ ਵੀ ਨਾ ਪੁੱਤ ਇਹ ਨਹੀਂ ਕਰਨਾ, ਐਵੇਂ ਨਹੀਂ ਕਰਨਾ, ਸਹੁਰੀ ਜਾ ਕੇ ਜੋ ਮਰਜ਼ੀ ਕਰ ਲਈ। ਜਦੋਂ ਤੁਸੀਂ ਸਹੁਰੀ ਜਾ ਗਏ ਆ ਤੇ ਤੁਹਾਨੂੰ ਲੱਗਦਾ ਵੀ ਸ਼ਾਇਦ ਇਹ ਕਿਹੋ ਜਿਹੀ ਦੁਨੀਆ ਮੈਂ ਜਿੱਥੇ ਚਲੀ ਗਈ ਹਾਂ, ਜਿੱਥੇ ਕੋਈ ਰੋਕ ਨਹੀਂ ਟੋਕ ਨਹੀਂ, ਸ਼ਾਇਦ ਮੇਰੇ ਸਾਰੇ ਸੁਪਨੇ ਪੂਰੇ ਹੋਣਗੇ। ਪਰ ਉੱਥੇ ਹੋਰ ਤਰੀਕੇ ਤੁਹਾਨੂੰ ਉੱਥੋਂ ਉਦੋਂ ਵੀ ਵੱਡੀਆਂ ਮੁਸ਼ਕਲਾਂ ਤੁਹਾਡੇ ਸਾਹਮਣੇ ਆਉਂਦੀਆਂ, ਜ਼ਿੰਮੇਵਾਰੀਆਂ ਆਉਂਦੀਆਂ, ਤੁਹਾਡੇ ਤੇ 2 ਪਰਿਵਾਰਾਂ ਦਾ ਬੋਝ ਹੋ ਜਾਂਦਾ। ਫਿਰ ਪੇਕਿਆਂ ਲਈ ਵੀ ਤੁਸੀਂ ਸੋਚਦੇ ਆ ਵੀ ਨਹੀਂ ਉਹਨਾਂ ਨੂੰ ਵੀ ਮੈਂ ਦੁਖੀ ਨਹੀਂ ਕਰ ਸਕਦੀ, ਤੇ ਸਹੁਰਿਆਂ ਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਉਦੋਂ ਵੱਧ ਜਾਂਦੀਆਂ। ਤੇ ਲਿਖਣ ਪੜ੍ਹਨ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਪਿੰਡਾਂ ਦੇ ਵਿੱਚ ਕੁਛ ਕਹਿ ਲਓ ਆਪਾਂ ਵੀ ਬੁੜੀਆਂ ਨੂੰ ਤਾਂ ਵਿਚਾਰੀਆਂ ਨੂੰ, ਖਾਸ ਕਰਕੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਗਾ ਵੀ ਇਹ ਲਿਖਣਾ ਵੀ ਮਾੜੀ ਗੱਲ ਆ ਜਾਂ ਚੰਗੀ ਗੱਲ ਆ, ਉਹਨਾਂ ਲਈ ਤਾਂ ਇਹ ਆ ਵੀ ਜਿਵੇਂ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦੀ ਆ ਵੀ ਮੇਰੀ ਕਹਾਣੀ ਛਪੀ ਸੀ ਅਜੀਤ ਦੇ ਵਿੱਚ ਜੀ। ਉਦੋਂ ਟੈਸਟ ਦਾ ਕਾਫੀ ਰੁਝਾਨ ਸੀ ਮੁੰਡੇ ਕੁੜੀਆਂ ਦਾ, ਉਹ ਕਹਾਣੀ ਸੀ ਟੈਸਟ। ਤੇ ਉਹ ਸਾਡੇ ਪਿੰਡ ਦੇ ਇੱਕ ਉਹ ਸੀਗੇ ਚਾਚਾ ਜੀ, ਤੇ ਉਹਨਾਂ ਦੇ ਘਰੇ ਅਖਬਾਰ ਆਉਂਦਾ ਸੀ ਅਜੀਤ, ਤੇ ਉਹ ਅਖਬਾਰ ਚੱਕ ਕੇ ਤੇ ਮੇਰੇ ਵੱਡੇ ਤਾਇਆ ਜੀ ਸੀਗੇ ਸਹੁਰਾ, ਤੇ ਉਹਨਾਂ ਕੋਲੇ ਲੈ ਆਏ ਵੀ ਆਹ ਕੌਣ ਆ ਬਰਾੜਾਂ ਦੇ, ਕੁੜੀ ਆ ਜਾਂ ਕੋਈ ਵਹੁਟੀ ਆ। ਤੇ ਉਹ ਤਾਇਆ ਜੀ ਆਂਦੇ ਵੀ ਇਹ ਮੇਰੇ ਛੋਟੇ ਭਰਾ ਦੀ ਨੂੰਹ ਆ। ਅੱਛਾ ਜੀ। ਉਹ ਆਂਦੇ ਵੀ ਅੱਛਾ ਇੰਨਾ ਵਧੀਆ ਉਹ ਲਿਖਦੀ ਆ, ਤੇ ਕਮਾਲ ਹੋ ਗਈ। ਤੇ ਉਹ ਜਦੋਂ ਸਾਡੇ ਘਰੇ ਵੀ ਆ ਗਏ ਉਹ ਹਨਾ, ਤੇ ਕਹਿੰਦੇ ਵੀ ਬਹੁਤ ਵਧੀਆ ਤੁਹਾਡੀ ਨੂੰਹ ਨੇ ਸਟੋਰੀ ਲਿਖੀ ਹੋਈ ਆ, ਤੇ ਕਹਿੰਦਾ ਵੀ ਮੈਂ ਤਾਂ ਘਰੇ ਆਇਆ ਤਾਂ ਵੀ ਬਹੁਤ ਵਧੀਆ ਲਿਖਦੇ ਆ, ਤੇ ਇਹਨੂੰ ਤੁਸੀਂ ਹੋਰ ਮਤਲਬ ਇਹਨੂੰ ਦਿਓ ਹੌਸਲਾ। ਪਰ ਉਹ ਚਲ ਪਾਪਾ ਹੀ ਮੇਰੇ ਪੜ੍ਹੇ ਲਿਖੇ ਸੀ, ਉਹਨਾਂ ਨੂੰ ਵਧੀਆ ਲੱਗਾ। ਮੰਮੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ, ਕਹਿੰਦੀ ਵੀ ਕੁੜੀਏ ਤੂੰ ਅੱਜ ਤਾਂ ਐਵੇਂ ਕੀਤਾ ਤੇ ਅੱਗੇ ਤੋਂ ਨਹੀਂ ਤੂੰ ਇਹ ਕਹਾਣੀਆਂ ਭੇਜਣੀਆਂ। ਮੈਂ ਕਿਹਾ ਮੰਮੀ ਕਿਉਂ, ਵੀ ਕੀ ਮਾੜੀ ਗੱਲ ਸੀ ਇਹਦੇ ਵਿੱਚ ਹਨਾ। ਕਹਿੰਦੀ ਵੀ ਨਹੀਂ ਐਂ ਚੰਗਾ ਨਹੀਂ ਲੱਗਦਾ ਗਾ ਵੀ ਲੋਕ ਸਾਡੇ ਘਰੇ ਆਉਣ ਤੇ ਆ ਕੇ ਕਹਿਣ ਤੁਹਾਡੀ ਨੂੰਹਾਂ ਦੀਆਂ ਅਖਬਾਰਾਂ ਦੇ ਵਿੱਚ ਉਹ ਨਿੱਤ ਕਹਾਣੀਆਂ ਛਪਦੀਆਂ, ਨਾਮ ਆਉਂਦਾ ਨਾਲੇ, ਚੰਗਾ ਨਹੀਂ ਲੱਗਦਾ। ਤੇ ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ, ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਵੀ ਮੰਮੀ ਐਵੇਂ ਨਹੀਂ ਗਾ। ਪਰ ਮੰਮੀ ਨੂੰ ਨਹੀਂ ਸੀ ਚੰਗਾ ਲੱਗਦਾ ਉਦੋਂ। ਤੇ ਚਲੋ ਮੈਂ ਚੋਰੀ ਲਿਖਦੀ ਰਹਿਣਾ, ਕਦੇ ਕਦੇ ਚੋਰੀ ਉਹ ਘਰੇ ਹੁੰਦੇ ਸੀ ਕੰਮ ਵਾਲੇ, ਉਹਨਾਂ ਨੂੰ ਫੜਾ ਦੇਣਾ, ਉਹਨਾਂ ਨੇ ਡਾਕ 'ਚ ਪਾਇਆ ਆਉਣਾ, ਛਪ ਜਾਣਾ, ਮੇਰਾ ਮਨ ਦਾ ਉਹ ਪੂਰਾ ਹੁੰਦਾ ਰਹਿੰਦਾ ਸੀਗਾ ਇੱਕ। ਤੇ ਫਿਰ ਉਹ ਮੰਮੀ ਨੂੰ ਜ਼ਿਆਦਾ ਹੀ ਲੱਗਣ ਲੱਗਾ। ਮੰਮੀ ਆਦੀ ਕਹਿੰਦੀ ਵੀ ਨਹੀਂ। ਫਿਰ ਕੁਛ ਟਾਈਮ ਲਈ ਚਲੋ ਮੈਂ ਬੱਚੇ ਹੋ ਗਏ, ਉਹਨਾਂ ਦੇ ਵਿੱਚ ਆਪਦੇ ਆਪ ਨੂੰ ਕਰ ਲਿਆ, ਪਰ ਮੇਰੇ ਅੰਦਰ ਇੱਕ ਹੌਕਾ ਬੈਠਾ ਰਹਿੰਦਾ ਸੀਗਾ ਵੀ ਮੈਨੂੰ ਕਦੋਂ ਵਕਤ ਮਿਲੂਗਾ, ਕਦੋਂ ਮੇਰੇ ਤੇ ਉਹ ਟਾਈਮ ਆਊਗਾ ਵੀ ਮੈਂ ਆਪਦਾ ਇਹ ਘੱਟੋ ਘੱਟ ਆਪਦੇ ਮਨ ਦੀਆਂ ਸਾਰੀਆਂ ਪੜਾਸ ਪੂਰੀ ਕਰ ਸਕਾਂ। ਜੀ ਬਿਲਕੁਲ। ਫਿਰ ਇੱਕ ਜਿਵੇਂ ਤੁਹਾਡੇ ਅੰਦਰ ਨਾ ਚਿਣਗ ਪਈ ਹੁੰਦੀ ਆ, ਜੇ ਉਹ ਚਿਣਗ ਦੱਬੀ ਪਈ ਆ ਕਦੇ ਨਾ ਕਦੇ ਉਹਨੂੰ ਹਵਾ ਦਾ ਮਿਲਦਾ ਬੁੱਲਾ, ਹਾਂ, ਤੇ ਉਹ ਲਟ ਕਰਕੇ ਬਾਲ ਉੱਠਦੀ ਆ। ਸੋ ਮੈਨੂੰ ਵੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਬੱਚੇ ਵੱਡੇ ਹੋਏ ਤੇ ਪਿੰਡ ਤੋਂ ਅਸੀਂ ਸ਼ਹਿਰ ਆ ਗਏ, ਤੇ ਫਿਰ ਉੱਥੇ ਆ ਕੇ ਮੇਰੇ ਕੋਲੇ ਬਹੁਤ ਟਾਈਮ ਸੀਗਾ ਤੇ ਬਹੁਤ ਵਧੀਆ ਮਾਹੌਲ ਸੀ ਮੇਰੇ ਕੋਲੇ। ਮੈਂ ਉਸ ਟਾਈਮ ਨੂੰ ਇੰਨਾ ਕੁ ਕੀਤਾ ਕਿ ਦਿਨ ਰਾਤ ਕਿਤਾਬਾਂ ਪੜ੍ਹਨੀਆਂ ਤੇ ਕੁਛ ਨਾ ਕੁਛ ਲਿਖਣਾ। ਫਿਰ ਉਸੇ ਟਾਈਮ ਦੌਰਾਨ ਮੇਰੀਆਂ 2 ਕਹਾਣੀਆਂ ਦੀਆਂ ਕਿਤਾਬਾਂ ਆਈਆਂ, ਹਰ ਇੱਕ ਮੈਗਜ਼ੀਨ, ਹਰ ਇੱਕ ਅਖਬਾਰ ਹੋਣਾ ਜਿਹਦੇ ਵਿੱਚ ਵੀ ਮੇਰੀ ਕਵਿਤਾ ਜਾਂ ਕਹਾਣੀ ਲੱਗੀ ਹੋਣੀ। ਕਈ ਵਾਰੀ ਮੈਨੂੰ ਹੈਰਾਨ ਹੋ ਕੇ ਸਾਰਿਆਂ ਨੇ ਇਹ ਕੁਐਸਚਨ ਕਰਨਾ, ਲੇਖਕਾਂ ਨੇ, ਨਾਲ ਦਿਆਂ ਦੋਸਤਾਂ ਨੇ, ਵੀ ਤੂੰ ਕੀ ਕਰਦੀ ਆ, ਕਦੋਂ ਲਿਖਦੀ ਆ ਇੰਨਾ। ਮੈਂ ਕਹਿਣਾ ਵੀ ਮੈਨੂੰ ਐਂ ਲੱਗੀ ਜਾਂਦਾ ਵੀ ਮੈਨੂੰ ਪਤਾ ਨਹੀਂ ਜ਼ਿੰਦਗੀ ਦੁਬਾਰਾ ਫੇਰ ਕਦੇ ਮੌਕਾ ਦੇਵੇ ਨਾ ਦੇਵੇ, ਤੇ ਮੈਂ ਇਹ ਟਾਈਮ ਦਾ ਵੱਧ ਤੋਂ ਵੱਧ ਉਪਯੋਗ ਕਰਨਾ ਚਾਹੁੰਦੀ ਹਾਂ ਜੀ। ਤੇ ਸੋ ਉਹਨਾਂ ਦਿਨਾਂ ਦੇ ਵਿੱਚ ਮੇਰੀਆਂ ਕਹਾਣੀ ਦੀਆਂ 2 ਕਿਤਾਬਾਂ ਆਈਆਂ, ਕਾਫੀ ਸਾਂਝੀਆਂ, ਜਿਵੇਂ ਉਹ ਕਾਵਿ ਸੰਗ੍ਰਹਿ ਛਪੇ, ਤੇ ਬਹੁਤ ਸਾਰੇ ਮੈਗਜ਼ੀਨਾਂ 'ਚ, ਅਖਬਾਰਾਂ 'ਚ ਕਵਿਤਾਵਾਂ, ਕਹਾਣੀਆਂ ਲੜੀਵਾਰ ਲੱਗੀ ਜਾਣੀਆਂ। ਤੇ ਬਹੁਤ ਮੈਨੂੰ ਸਕੂਨ ਮਿਲਣਾ ਇਹਨਾਂ ਦਾ ਵੀ ਮੈਂ ਹੁਣ ਮੇਰੀ ਜ਼ਿੰਦਗੀ ਨੇ ਮੈਨੂੰ ਮੌਕਾ ਦਿੱਤਾ, ਤੇ ਬਹੁਤ ਲੋਕਾਂ ਦਾ ਮੈਨੂੰ ਪਿਆਰ ਮਿਲਿਆ, ਬਹੁਤ ਜ਼ਿਆਦਾ। ਕਹਾਣੀ ਦੇ ਖੇਤਰ ਵਿੱਚ ਮੈਂ ਜਦੋਂ ਕਹਾਣੀ ਲਿਖਣ ਲੱਗੀ ਤਾਂ ਇੱਕਦਮ ਐਵੇਂ ਹੋਇਆ ਵੀ ਇਹ ਕੁੜੀ ਕਿੱਥੇ ਬੈਠੀ ਸੀ ਅਚਾਨਕ,
ਕਿੱਥੋਂ ਆ ਗਈ ਇਹ। ਤੇ ਬਹੁਤ ਮੈਨੂੰ ਜਿੱਥੇ ਵੀ ਜਾਣਾ ਬਹੁਤ ਜ਼ਿਆਦਾ ਪਿਆਰ ਮਿਲਣਾ। ਕਹਾਣੀਆਂ ਮੇਰੀ ਕਿਤਾਬ ਸ਼ਾਹਰਾਗ ਤੋਂ ਵੀ ਨੇੜੇ, ਉਹਦੇ ਵਿੱਚ ਮੈਨੂੰ ਲੱਗਦਾ 2017 ਦੇ ਵਿੱਚ ਐਂਡ ਵਾਲੇ ਲੇਖੇ ਜੋਖੇ ਦੇ ਵਿੱਚ ਮੇਰੀ ਉਹ ਸਭ ਤੋਂ ਵੱਧ ਕਹਾਣੀਆਂ ਲਿਖਣ ਦਾ ਛਪਣ ਦਾ ਮੈਨੂੰ ਮਾਣ ਪ੍ਰਾਪਤ ਹੋਇਆ। ਤੇ ਜਿਹੜੀਆਂ ਚੁਣਿੰਦਾ ਕਹਾਣੀਆਂ ਉਹਨਾਂ ਦੇ ਵਿੱਚ ਮੇਰੀ ਕਹਾਣੀ ਚੁਣੀ ਗਈ। 2018 ਦੇ ਸਾਲ ਦੇ ਵਿੱਚ 3 ਚਰਚਿਤ ਕਿਤਾਬਾਂ ਦੇ ਵਿੱਚ ਮੇਰੀ ਸ਼ਾਹਰਾਗ ਤੋਂ ਵੀ ਨੇੜੇ ਕਿਤਾਬ ਸੀ। ਤੇ ਕਹਾਣੀ ਮੁਕਾਬਲਿਆਂ ਦੇ ਵਿੱਚ ਵੀ ਕਹਾਣੀ 22ਵਾਂ ਕਰਨੈਲ ਸਿੰਘ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਮੁਕਾਬਲਾ ਹੁੰਦਾ, ਉਹਦੇ ਵਿੱਚ ਵੀ ਮੇਰੀ ਇਹ ਕਹਾਣੀ ਚੁਣੀ ਗਈ, ਸ਼ਾਇਦ ਦਿਨ ਚੜ੍ਹ ਜਾਂਦਾ। ਤੇ ਫਿਰ ਉਹ 2018 ਦਾ ਪ੍ਰਿੰਸੀਪਲ ਸੁਜਾਨ ਸਿੰਘ ਅਵਾਰਡ ਉਹ ਵੀ ਮੈਨੂੰ ਪ੍ਰਾਪਤ ਹੋਇਆ। ਤੇ ਸੋ ਮੇਰਾ ਇੰਨਾ ਕੀ ਕਹਿਣ ਦਾ ਮਤਲਬ ਆ ਵੀ ਇਹ ਪ੍ਰਾਪਤੀਆਂ ਨਾਲੋਂ ਕਿਤੇ ਵੱਧ ਆ ਵੀ ਤੁਹਾਡੇ ਮਨ ਨੂੰ ਸਕੂਨ ਆ। ਜਿਹੜਾ ਸੁਪਨਾ ਤੁਸੀਂ ਬਚਪਨ ਤੋਂ ਇੱਕ ਅੰਦਰ ਲੈ ਕੇ ਤੁਰੇ ਫਿਰਦੇ ਆ, ਉਹ ਤੁਹਾਡੇ ਕੋਲੇ ਕਦੇ ਨਾ ਕਦੇ ਤੁਹਾਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਤਾਂ ਤੁਹਾਡਾ ਮਨ ਆਤਮ ਵਿਸ਼ਵਾਸ ਨਾਲ ਭਰ ਜਾਂਦਾ ਤੇ ਤੁਹਾਨੂੰ ਇੱਕ ਸਕੂਨ ਮਿਲਦਾ ਜ਼ਿੰਦਗੀ ਦੇ ਵਿੱਚ। ਜੀ ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਬਹੁਤ ਉੱਘੀ ਕਹਾਣੀਕਾਰਾ ਪਵਿੱਤਰ ਕੌਰ ਮਾਟੀ ਸਾਡੇ ਨਾਲ ਜੁੜੇ ਹੋਏ ਆ, ਫਰੈਜ਼ਨੋ ਸ਼ਹਿਰ ਦੇ ਵਸਨੀਕ ਆ। ਸੋ ਬੜੇ ਖੂਬਸੂਰਤ ਲਹਿਜੇ ਦੇ ਵਿੱਚ ਬੜੇ ਵਧੀਆ ਅੰਦਾਜ਼ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਰਹੇ ਆ, ਕਿਉਂਕਿ ਸ਼ਖਸੀਅਤ ਜਿਹੜੀ ਆ ਉਹ ਗੱਲਾਂ ਬਾਤਾਂ ਦੇ ਨਾਲ ਭਰੀ ਹੋਣੀ ਬੜੀ ਲਾਜ਼ਮੀ ਆ। ਅਸੀਂ ਆਪਦੇ ਖੇਤਰ ਦੇ ਵਿੱਚ ਭਾਵੇਂ ਜਿੰਨੇ ਮਰਜ਼ੀ ਨਿਪੁੰਨ ਹੋਈਏ, ਜਿੰਨੀ ਦੇਰ ਤੱਕ ਸਾਡਾ ਰਾਬਤਾ ਆਮ ਲੋਕਾਂ ਦੇ ਵਰਗਾ ਆਮ ਲੋਕਾਂ ਦੇ ਨਾਲ ਨਹੀਂ ਹੁੰਦਾ ਤੇ ਮੇਰੇ ਹਿਸਾਬ ਦੇ ਨਾਲ ਸ਼ਖਸੀਅਤ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਰਹਿੰਦੀ ਆ। ਪਰ ਪਵਿੱਤਰ ਕੌਰ ਮਾਟੀ ਸਾਡੇ ਨਾਲ ਬੜੇ ਖੂਬਸੂਰਤ ਲਹਿਜੇ ਵਿੱਚ ਗੱਲਬਾਤ ਕਰ ਰਹੇ ਆ। ਬੜਾ ਇੱਕ ਖੂਬਸੂਰਤ ਤਜਰਬਾ ਮੈਨੂੰ ਹਾਸਲ ਹੋ ਰਿਹਾ ਇਹਨਾਂ ਨਾਲ ਗੱਲਬਾਤ ਕਰਕੇ। ਪਵਿੱਤਰ ਕੌਰ ਜੀ, ਤੁਸੀਂ ਅਨੇਕਾਂ ਮਹਿਫਲਾਂ ਤੇ ਬੜੇ ਤੁਸੀਂ ਪ੍ਰੋਗਰਾਮ ਆ ਜਿਹੜੇ ਸਮਾਗਮ ਆ ਜਿਹੜੇ ਉਹ ਜੁੜੇ ਹੋਵੋਗੇ ਉਹਨਾਂ ਨਾਲ ਪੰਜਾਬ ਦੇ ਵਿੱਚ ਵੀ। ਤੇ ਕੋਈ ਐਵੇਂ ਦੀ ਅਭੁੱਲ ਘਟਨਾ ਕਿਸੇ ਸ਼ਖਸੀਅਤ ਨੇ ਤੁਹਾਨੂੰ ਨਵਾਜਿਆ ਹੋਵੇ, ਤੁਹਾਨੂੰ ਪਹਿਚਾਨਿਆ ਹੋਵੇ ਜਾਂ ਤੁਹਾਨੂੰ ਬੜੇ ਖੂਬਸੂਰਤ ਸ਼ਬਦਾਂ ਦੇ ਨਾਲ ਤੁਹਾਡੀ ਤਾਰੀਫ ਕੀਤੀ ਹੋਵੇ, ਉਹਦੇ ਬਾਰੇ ਸਾਨੂੰ ਕੁਛ ਨਾ ਕੁਛ ਜ਼ਰੂਰ ਦੱਸੋ। ਹਾਂਜੀ ਜੋਤ, ਬਹੁਤ ਵਧੀਆ ਤੂੰ ਇਹ ਕੁਐਸਚਨ ਕੀਤਾ। ਮੈਂ ਬਹੁਤ ਘੱਟ ਬਾਹਰ ਜਾਂਦੀ ਸੀ ਪਹਿਲਾਂ ਪ੍ਰੋਗਰਾਮਸ ਦੇ ਵਿੱਚ। ਮੈਨੂੰ ਹੁੰਦਾ ਸੀਗਾ ਵੀ ਮੇਰੀ ਇੱਕ ਮਨ ਦੀ ਇਹ ਤ੍ਰਿਪਤੀ ਆ ਵੀ ਮੈਂ ਆਪਦੇ ਸਟੱਡੀ ਰੂਮ 'ਚ ਬੈਠ ਕੇ ਪੂਰੀ ਹੋ ਰਹੀ ਆ, ਮੈਨੂੰ ਬਾਹਰ ਜਾਣ ਦੀ ਲੋੜ ਨਹੀਂ। ਪਰ ਕਦੇ ਹੁੰਦਾ ਵੀ ਤੁਹਾਨੂੰ ਇਸ ਮਤਲਬ ਮਹਿਫਲਾਂ ਦੇ ਵਿੱਚ ਜਾਣਾ ਜਾਂ ਕੁਛ ਐਵੇਂ, ਜਿੰਨਾ ਚਿਰ ਤੁਹਾਨੂੰ ਇੱਕ ਝਾਕਾ ਹੁੰਦਾ ਤੇ ਤੁਹਾਡੀ ਆਪਦੀ ਸੋਚ ਹੁੰਦੀ ਆ। ਤੇ ਮੈਂ ਪਹਿਲੀ ਵਾਰੀ ਮੈਨੂੰ ਯਾਦ ਆ ਵੀ ਪਟਿਆਲਾ ਭਾਸ਼ਾ ਵਿਭਾਗ ਦੇ ਵਿੱਚ ਗਈ ਸੀਗੀ ਜੀ। ਤੇ ਮੈਂ ਬਿਲਕੁਲ ਇਹ ਸੋਚ ਕੇ ਨਹੀਂ ਗਈ ਸੀ। ਮੇਰੀ ਪਹਿਲੀ ਕਿਤਾਬ ਆਈ ਸੀਗੀ ਤੇ ਮੈਨੂੰ ਸੁਰਿੰਦਰ ਕੌਰ ਬਾੜਾ ਜੀ ਸੀ, ਉਹ ਕਾਫੀ ਮੇਰੇ ਸੀਗੇ, ਤੇ ਉਹ ਕਹਿੰਦੀ ਵੀ ਪਵਿੱਤਰ ਤੂੰ ਜ਼ਰੂਰ ਆਉਣਾ। ਮੈਂ ਕਿਹਾ ਵੀ ਮੈਂ ਕਦੇ ਕਿਸੇ ਪ੍ਰੋਗਰਾਮ 'ਚ ਨਹੀਂ ਗਈ ਜੀ। ਤੇ ਮੈਂ ਕਹਿੰਦੀ ਵੀ ਤੂੰ ਕਿਉਂ ਨਹੀਂ ਗਈ, ਤੂੰ ਆਉਣਾ ਵਾ। ਤੇ ਬਹੁਤ ਉਹਨੇ ਜ਼ਿਆਦਾ ਕੀਤਾ ਮੈਨੂੰ ਮਜਬੂਰ, ਤੇ ਮੈਂ ਚਲੀ ਗਈ। ਤੇ ਜਦੋਂ ਮੈਂ ਗਈ ਤੇ ਪਿੱਛੇ ਜੇ ਜਾ ਕੇ ਮੈਂ ਬੈਠ ਗਈ ਤੇ ਮੈਨੂੰ ਹੈਰਾਨੀ ਇੰਨੀ ਹੋਈ ਵੀ ਚਲੋ ਬੁਲਾਉਣਾ ਹੁੰਦਾ ਹਰੇਕ ਨੇ ਵੀ ਕੋਈ ਆਇਆ ਹੈ ਨਾ। ਤੇ ਫਿਰ ਉਹਦੇ ਉੱਪਰ ਅਨਾਊਂਸ ਕੀਤਾ ਵੀ ਪਵਿੱਤਰ ਕੌਰ ਆਏ ਆ, ਥੋੜਾ ਜਿਹਾ ਬੋਲਣਗੇ। ਮੈਂ ਡਰਦੀ ਨੇ, ਜਿਵੇਂ ਸਟੇਜ ਤੋਂ ਮੈਨੂੰ ਥੋੜੀ ਜਿਹੀ ਜ਼ਿਆਦਾ ਹੀ ਉਹ ਹਿਚਕ ਹਟਾ, ਤੇ ਉਹ ਬੋਲੀਆਂ 2-4 ਲਾਈਨਾਂ ਜੋ ਵੀ ਸੀਗੀਆਂ ਆਪਣੀ ਉਹ ਨਜ਼ਮ ਦੀਆਂ। ਹੈਰਾਨੀ ਮੈਨੂੰ ਇਹ ਹੋਈ ਕਿ ਜਦੋਂ ਮੈਂ ਉੱਠ ਕੇ ਸਾਰੇ ਜਾਣੇ ਖਾਣਾ ਖਾਣ ਚੱਲੇ ਆ, ਸਰਜੀਤ ਪਾਤਰ ਜੀ ਸੀ, ਸੁਖਵਿੰਦਰ ਅਮਰਤ ਸੀ ਤੇ ਹੋਰ ਬਹੁਤ ਜ਼ਿਆਦਾ ਸਾਰੇ ਮਹਾਨ ਉੱਥੇ ਇਕੱਠੇ ਹੋਏ ਸੀਗੇ ਸਾਹਿਤਕਾਰ। ਤੇ ਮੈਨੂੰ ਇੰਨੀ ਕੁ ਹੈਰਾਨੀ ਹੋਈ ਵੀ ਇੰਨੇ ਲੋਕ ਮੈਨੂੰ ਜਾਣਦੇ, ਮੈਂ ਕਿਸੇ ਨੂੰ ਨਹੀਂ ਜਾਣਦੀ ਸੀ। ਤੇ ਸੁਖਵਿੰਦਰ ਅਮਰਤ ਨੇ ਮੈਨੂੰ ਬੁੱਕਲ ਦੇ ਵਿੱਚ ਲਿਆ, ਲੋਚੀ ਸਰ ਨੇ ਸਰਜੀਤ ਪਾਤਰ ਤੇ ਜਦੋਂ ਮੈਂ ਉੱਪਰ ਸਟੇਜ ਤੇ ਉਹਨਾਂ ਨੇ ਮੈਨੂੰ ਸਨਮਾਨ ਦਿੱਤਾ ਤੇ ਲੋਚੀ ਸਰ ਤੇ ਉਹ ਤਰਲੋਚਨ ਲੋਚੀ ਜੀ ਤੇ ਸਰਜੀਤ ਪਾਤਰ ਜੀ, ਅੱਛਾ ਇਹ ਪਵਿੱਤਰ ਕਹਾਣੀ ਲਿਖਦੀ ਹੈ, ਬਹੁਤ ਵਧੀਆ ਕੁੜੀ ਹੈ ਨਾ, ਕਹਾਣੀ ਬੜੀ ਵਧੀਆ ਇਹਦੀ। ਦੋਨੋਂ ਮੇਰੇ ਨਾਲ ਗੱਲਬਾਤ ਕਰ ਰਹੇ ਤੇ ਮੈਨੂੰ ਇੰਨੀ ਕੁ ਹੈਰਾਨੀ ਹੋਈ ਵੀ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ। ਤੇ ਫਿਰ ਜਦੋਂ ਮੈਂ ਸਟੇਜ ਤੋਂ ਥੱਲੇ ਆਈ, ਅਸੀਂ ਖਾਣਾ ਖਾਂਦੇ ਸੀ ਸਾਰੇ ਬੈਠੇ, ਮੈਂ ਕਿਹਾ ਵੀ ਸਰ ਮੈਂ ਤਾਂ ਤੁਹਾਨੂੰ ਪਹਿਲੀ ਵਾਰੀ ਮਿਲੀ ਆ, ਮੈਂ ਕੁਛ ਅਜੇ ਆਪਦੀ ਕਿਤਾਬ ਨਹੀਂ ਕੁਛ ਵੀ ਨਹੀਂ ਤੁਹਾਨੂੰ ਦਿੱਤਾ। ਉਹ ਆਂਦਾ ਵੀ ਨਹੀਂ ਕੁੜੀਏ, ਅਖਬਾਰਾਂ ਦੇ ਵਿੱਚ ਅਸੀਂ ਤੇਰੀਆਂ ਕਹਾਣੀਆਂ ਪੜ੍ਹੀਆਂ, ਮੈਗਜ਼ੀਨਾਂ 'ਚ ਪੜ੍ਹੀਆਂ, ਤੇ ਸਾਨੂੰ ਬਹੁਤ ਵਧੀਆ ਲੱਗਾ ਕਿ ਅੱਜ ਆਪਾਂ ਮਿਲੇ ਹਾਂ, ਇਕੱਠੇ ਹੋਏ। ਤੇ ਸੋ ਇਹੋ ਜਿਹੀਆਂ ਯਾਦਾਂ ਸੀ। ਇਹ ਹੁੰਦਾ ਵੀ ਤੁਹਾਨੂੰ ਹੋਰ ਵੱਧ ਲਿਖਣ ਲਈ ਫਿਰ ਮੈਨੂੰ ਹੋਰ ਜਨੂੰਨ ਹੋਣਾ ਘਰੇ ਆ ਕਿ ਮੈਂ ਇਦੋਂ ਵਧੀਆ ਕੀ ਲਿਖ ਸਕਦੀ ਹਾਂ। ਉਸ ਤੋਂ ਵਧੀਆ ਜ਼ਿਆਦਾ ਕਹਾਣੀਆਂ ਲਿਖਣ ਦੀ ਕੋਸ਼ਿਸ਼ ਕੀਤੀ। ਕਹਾਣੀ ਦੇ ਵਿੱਚ ਇੱਕ ਆਪਣਾ
ਨਾਮ ਬਣਾਉਣ ਦੀ। ਤੇ ਸਭ ਤੋਂ ਵੱਧ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਵੀ ਮੇਰੇ ਪਿੱਛੇ ਕਹਾਣੀ ਲਿਖਣ ਲਈ ਸਭ ਤੋਂ ਵੱਧ ਜੇ ਕਿਸੇ ਦਾ ਸਹਿਯੋਗ ਸੀ ਤਾਂ ਉਹ ਮੇਰੇ ਵੀਰ ਗੁਰਮੀਤ ਕੜਿਆਲਵੀ ਮੇਰੇ ਪਿੰਡ ਦਾ ਸੀਗਾ। ਮੈਨੂੰ ਮਾਣ ਸੀ ਜਦੋਂ ਮੈਂ ਕਿਤੇ ਇਹਦਾ ਛਾਪਣਾ ਲਿਖਿਆ ਹੋਇਆ ਤੇ ਮੈਂ ਪੜ੍ਹਨਾ ਤੇ ਮੇਰੇ ਦਿਲ ਦੇ ਵਿੱਚ ਪਿੰਡ ਦੇ ਲੋਕਾਂ ਦੀਆਂ ਗੱਲਾਂ ਬਾਤਾਂ, ਉੱਥੋਂ ਦੇ ਆਲੇ ਦੁਆਲੇ ਦੇ ਪਾਤਰ, ਮੈਂ ਸੋਚਣਾ ਵੀ ਜਿਹੜੀ ਗੱਲ ਇਹ ਮਹਿਸੂਸ ਕਰਕੇ ਲਿਖ ਸਕਦਾ ਤੇ ਮੈਨੂੰ ਵੀ ਮਹਿਸੂਸ ਤਾਂ ਇਦਾਂ ਹੀ ਹੁੰਦਾ ਤੇ ਮੈਂ ਵੀ ਲਿਖ ਸਕਦੀ ਹਾਂ ਜਾਂ ਨਹੀਂ। ਤੇ ਸੋ ਮੈਂ ਥੋੜਾ ਥੋੜਾ ਲਿਖਣਾ ਤੇ ਉਦੋਂ ਇਹ ਹੁੰਦਾ ਸੀਗਾ ਵੀ ਉਹਦੇ ਘਰ ਕੋਲੋਂ, ਗੁਰਮੀਤ ਦੇ ਘਰ ਕੋਲੋਂ ਮੇਰੇ ਘਰੇ ਆਉਣ ਜਾਣ ਸੀਗਾ ਕਾਫੀ ਲੋਕਾਂ ਦਾ। ਤੇ ਉਹਨਾਂ ਕਿਸੇ ਉਹ ਭੂਆ ਜੀ ਲੱਗਦੇ ਸੀ ਉਹਦੇ, ਤੇ ਸਾਡੇ ਘਰੇ ਆਏ। ਉਹਨੇ ਆਖਿਆ ਵੀ ਮੈਨੂੰ ਗੁਰਮੀਤ ਨੇ ਸੁਨੇਹਾ ਦਿੱਤਾ ਵੀ ਤੇਰਾ ਅਖਬਾਰ 'ਚ ਉਹਨੇ ਪੜ੍ਹਿਆ ਤੇ ਉਹਨੇ ਕਿਹਾ ਵੀ ਮੇਰੇ ਵੱਲੋਂ ਕੁੜੀ ਨੂੰ ਬਹੁਤ ਸਾਰਾ ਆਸ਼ੀਰਵਾਦ ਦੇਣਾ ਤੇ ਉਹਨੂੰ ਹੱਲਾਸ਼ੇਰੀ ਦੇਣੀ ਵੀ ਤੂੰ ਬਹੁਤ ਵਧੀਆ ਲਿਖਦੀ ਆ ਜੀ। ਫਿਰ ਮੈਨੂੰ ਉਦੋਂ ਵੱਧ ਉਹ ਹੋਣੀ ਖੁਸ਼ੀ ਵੀ ਮੇਰੇ ਲਈ ਉਹ ਕੋਈ ਇਹਨਾਂ ਵੀਰੇ ਨੇ ਕਿਹਾ ਵਾ ਤੇ ਮੈਂ ਵਾਕਈ ਵਧੀਆ ਲਿਖਦੀ ਹੋਊਂਗੀ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਜਿੱਥੇ ਤੁਹਾਨੂੰ ਉਤਸ਼ਾਹ ਮਿਲਦਾ, ਕੋਈ ਤੁਹਾਡੀ ਪ੍ਰਸ਼ੰਸਾ ਕਰਦਾ, ਤੁਸੀਂ ਹੋਰ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਆ। ਭਾਵੇਂ ਤੁਹਾਨੂੰ ਹਟਾਉਣ ਵਾਲੇ ਬਹੁਤ ਹੋਣ ਪਰ ਜਿਹੜਾ ਤੁਹਾਡਾ ਜਨੂਨ ਆ, ਜਿਵੇਂ ਮੇਰਾ ਕਹਾਣੀ ਮੈਂ ਕਹਿੰਦੀ ਹੁੰਦੀ ਆ ਵੀ ਮੇਰਾ ਇਸ਼ਕ ਆ, ਕਵਿਤਾ ਮੇਰਾ ਸਕੂਨ ਆ ਤੇ ਕਿਤਾਬਾਂ ਮੇਰਾ ਜਨੂਨ ਆ। ਹਾਂਜੀ ਜੋਤ, ਜੇ ਨਜ਼ਮਾਂ ਦੀ ਗੱਲ ਚੱਲੀ ਆ ਤਾਂ ਮੈਂ ਇੱਕ ਨਜ਼ਮ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਮੈਂ ਹਮੇਸ਼ਾ ਮਹਿਸੂਸ ਕਰਦੀ ਹੁੰਦੀ ਆ ਵੀ ਸੁਪਨੇ ਵੇਖਣ ਦਾ ਹਰੇਕ ਨੂੰ ਹੱਕ ਆ, ਪਿਆਰ ਕਰਨ ਦਾ ਹਰੇਕ ਨੂੰ ਹੱਕ ਆ, ਪੰਛੀਆਂ ਨੂੰ, ਪੌਦਿਆਂ ਨੂੰ, ਇਨਸਾਨਾਂ ਨੂੰ। ਤੇ ਗਰੀਬਾਂ ਦੇ ਜਿਵੇਂ ਬੱਚੇ ਆ ਬਹੁਤ ਜ਼ਿਆਦਾ ਮਜਬੂਰੀਆਂ 'ਚ ਫਸੇ, ਉਹਨਾਂ ਦਾ ਵੀ ਇੱਕ, ਉਹਨਾਂ ਦੇ ਅੰਦਰ ਵੀ ਇੱਕ ਉਹਨਾਂ ਦਾ ਦਿਲ ਵੀ ਧੜਕਦਾ ਕਿਸੇ ਲਈ, ਉਹਨਾਂ ਦਾ ਵੀ ਹੁੰਦਾ ਵੀ ਸਾਡੇ ਸੁਪਨੇ ਪੂਰੇ ਹੋਣ, ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਸੁਪਨੇ ਬਹੁਤ ਅਧੂਰੇ ਰਹਿ ਜਾਂਦੇ ਆ। ਉਹ ਚੀਜ਼ਾਂ ਮੈਂ ਆਪਣੇ ਆਲੇ ਦੁਆਲੇ ਦੇਖਦੀ ਹਾਂ ਤੇ ਫਿਰ ਮੈਨੂੰ ਬਹੁਤ ਤਕਲੀਫ ਹੁੰਦੀ ਆ ਤੇ ਉਹਨਾਂ 'ਚੋਂ ਬਹੁਤ ਸਾਰੀਆਂ ਮੇਰੀਆਂ ਨਜ਼ਮਾਂ ਨਿਕਲਦੀਆਂ, ਮੇਰੀਆਂ ਰਚਨਾਵਾਂ ਨਿਕਲਦੀਆਂ। ਤੇ ਇਸੇ ਆਧਾਰ 'ਤੇ ਇੱਕ ਮੇਰੀ ਨਜ਼ਮ ਆ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਜੀ ਬਿਲਕੁਲ ਜੀ। ਮੇਰੀ ਨਜ਼ਮ ਹੈ ਚੱਕਰ ਵਿਊ। ਮੇਰੀ ਜਾਨ ਅਜੇ ਮੈਂ ਸੁਰਖਰੂ ਨਹੀਂ ਹੋਇਆ, ਮੇਰੀ ਜਾਨ ਅਜੇ ਮੈਂ ਸੁਰਖਰੂ ਨਹੀਂ ਹੋਇਆ ਕਿ ਤੇਰੀਆਂ ਜ਼ੁਲਫਾਂ ਸਵਾਰਾਂ, ਤੇਰੇ ਹੁਸਨ ਨੂੰ ਨਿਹਾਰਾਂ, ਜਦ ਵੇਖਾਂ ਤੇਰੇ ਸੁਪਨੇ ਰਾਤਾਂ ਨੂੰ ਜਾਗ ਜਾਗ ਕੇ। ਹਾਂ ਮੇਰੀ ਜਾਨ ਮੈਂ ਜਾਗਦਾ ਤਾਂ ਹਾਂ, ਹਾਂ ਮੇਰੀ ਜਾਨ ਮੈਂ ਜਾਗਦਾ ਤਾਂ ਹਾਂ, ਵੇਖਦਾ ਹਾਂ ਕਮਰੇ ਦੀ ਤਿਪ ਤਿਪ ਚੋਂਦੀ ਛੱਤ ਨੂੰ ਕਿ ਜੇ ਇਸ ਵਾਰ ਵੀ ਨਾ ਬਦਲੀ ਗਈ ਤਾਂ ਰਾਤ ਬਰਾਤੇ ਟਹਿ ਪਏਗੀ ਸੁੱਤੇ ਟੱਬਰ। ਹਾਂ ਮੇਰੀ ਜਾਨ ਮੈਂ ਦੇਖਦਾ ਹਾਂ ਕਮਰੇ ਦੀ ਤਿਪ ਤਿਪ ਚੋਂਦੀ ਛੱਤ ਨੂੰ ਕਿ ਜੇ ਇਸ ਵਾਰ ਵੀ ਨਾ ਬਦਲੀ ਗਈ ਤਾਂ ਟਹਿ ਪਏਗੀ ਸੁੱਤੇ ਟੱਬਰ ਤੇ ਰਾਤ ਬਰਾਤੇ। ਹਾਂ ਮੇਰੀ ਜਾਨ ਮੈਂ ਜਾਗ ਜਾਗ ਕੇ ਦੇਖਦਾ ਹਾਂ, ਮੈਂ ਜਾਗ ਜਾਗ ਕੇ ਵੇਖਦਾ ਹਾਂ ਪੀੜਾ ਨਾਲ ਪਰੁੰਨੀ ਹੂੰਗਦੀ ਹੋਈ ਮਾਂ ਨੂੰ। ਮੈਂ ਸੋਚਦਾ ਮੈਂ ਕਿਹੋ ਜਿਹਾ ਪੁੱਤ ਹਾਂ, ਮੈਂ ਕਿਹੋ ਜਿਹਾ ਪੁੱਤ ਹਾਂ ਕਿ ਮਾਂ ਦੇ ਇਲਾਜ ਜੋਗਾ ਵੀ ਕਮਾ ਨਹੀਂ ਸਕਿਆ। ਹਾਂ ਮੇਰੀ ਜਾਨ ਮੈਂ ਚੇਤੇ ਕਰਦਾ ਹਾਂ ਬੇਗਾਨੇ ਖੇਤਾਂ 'ਚ ਅਣਿਆਈ ਮੌਤੇ ਮਰੇ ਪਿਓ ਨੂੰ, ਜਾਣਦਿਆਂ ਹੋਇਆਂ ਵੀ ਜਿਹਦੇ ਲਈ ਕੁਝ ਵੀ ਨਾ ਕਰ ਸਕਿਆ। ਹਾਂ ਮੇਰੀ ਜਾਨ ਮੈਨੂੰ ਸੌਣ ਨਹੀਂ ਦਿੰਦਾ ਸਰਪੰਚਾਂ ਦੇ ਦੀਸ਼ੇ ਦਾ, ਭੈਣ ਦੀਪੀ ਵੱਲ ਵੇਖ ਮੁਸ਼ਕੜੀਏ ਹੱਸਣਾ। ਸੋਚਦਾ ਹਾਂ ਕੱਲ ਤੋਂ ਦੀਪੀ ਸਰਪੰਚਾਂ ਦੇ ਕੰਮ ਤੇ ਨਹੀਂ ਜਾਏਗੀ। ਪਤਾ ਨਹੀਂ ਰੱਬ ਜਦੋਂ ਕੁਝ ਹੋਰ ਨਹੀਂ ਦੇ ਸਕਦਾ, ਪਤਾ ਨਹੀਂ ਰੱਬ ਜਦੋਂ ਕੁਝ ਹੋਰ ਨਹੀਂ ਦੇ ਸਕਦਾ ਫਿਰ ਗਰੀਬ ਦੇ ਘਰ ਸੋਹਣੀ ਧੀ ਕਿਉਂ ਦਿੰਦਾ। ਤੂੰ ਵੇਖ ਮੇਰੀ ਜਾਨ ਮੇਰਾ ਪੋਟਾ ਪੋਟਾ ਵਿੰਨਿਆ ਪਿਆ। ਵਾਹ, ਹੁਣ ਤੂੰ ਹੀ ਦੱਸ ਮੈਂ ਕਿੱਥੇ ਬਚਿਆ ਤੇਰੇ ਜੋਗਾ। ਮੈਂ ਫਾਰਗ ਨਹੀਂ ਹੋ ਸਕਦਾ, ਮੈਂ ਫਾਰਗ ਨਹੀਂ ਹੋ ਸਕਦਾ ਇਸ ਚੱਕਰ ਵਿਊ ਚੋਂ। ਤੂੰ ਜੁਗ ਜੁਗ ਜੀ ਜਵਾਨੀਆਂ ਮਾਣ, ਤੂੰ ਜੁਗ ਜੁਗ ਜੀ ਜਵਾਨੀਆਂ ਮਾਣ। ਮੈਂ ਨਹੀਂ ਚਾਹੁੰਦਾ, ਮੈਂ ਨਹੀਂ ਚਾਹੁੰਦਾ ਕਿ ਤੇਰੇ ਨਿੱਕੇ ਨਿੱਕੇ ਸੁਪਨੇ ਗੋਹੇ ਦੇ ਬੱਠਲਾਂ ਥੱਲੇ ਆ ਕੇ ਮਰ ਜਾਣ। ਮੈਂ ਨਹੀਂ ਚਾਹੁੰਦਾ ਕਿ ਤੇਰੇ ਨਿੱਕੇ ਨਿੱਕੇ ਸੁਪਨੇ ਗੋਹੇ ਦੇ ਬੱਠਲਾਂ ਥੱਲੇ ਆ ਕੇ ਮਰ ਜਾਣ। ਸ਼ਾਇਦ ਤੈਨੂੰ ਨਹੀਂ ਪਤਾ, ਸ਼ਾਇਦ ਤੈਨੂੰ ਨਹੀਂ ਪਤਾ ਕਿ ਅਸੀਂ ਤਾਂ ਜਵਾਨ ਹੀ ਨਹੀਂ ਹੁੰਦੇ, ਅਸੀਂ ਤਾਂ ਬਸ ਕੰਮ ਜੋਗੇ ਹੁੰਨੇ ਆ, ਕੰਮ ਕਰਦੇ ਕਰਦੇ ਕੰਮ ਨੂੰ ਪਿਆਰੇ ਹੋ ਜਾਂਦੇ ਆ। ਹਾਂ ਸ਼ਾਇਦ ਤੈਨੂੰ ਨਹੀਂ ਪਤਾ ਕਿ ਅਸੀਂ ਤਾਂ ਜਵਾਨ ਹੀ ਨਹੀਂ ਹੁੰਦੇ, ਅਸੀਂ ਤਾਂ ਬਸ ਕੰਮ ਜੋਗੇ ਹੁੰਨੇ ਆ, ਕੰਮ ਕਰਦੇ ਕਰਦੇ ਹੀ ਕੰਮ ਨੂੰ ਪਿਆਰੇ ਹੋ ਜਾਂਦੇ ਆ। ਸਰੋਤਿਓ, ਤੁਸੀਂ ਗੱਲਬਾਤ ਸੁਣ ਰਹੇ ਹੋ ਪਵਿੱਤਰ ਕੌਰ ਮਾਟੀ
ਉੱਗੀ ਕਹਾਣੀਕਾਰ ਆ, ਜਿਨ੍ਹਾਂ ਦੀ ਸ਼ਖਸੀਅਤ ਦੇ ਵਿੱਚੋਂ ਝਾਕਣ ਦਾ ਇੱਕ ਬੜਾ ਖੂਬਸੂਰਤ ਮੌਕਾ ਸਾਨੂੰ ਸਾਰਿਆਂ ਨੂੰ ਮਿਲ ਰਿਹਾ ਤੇ ਖੁਸ਼ਨਸੀਬੀ ਆ ਕਿ ਇਹੋ ਜਿਹੀਆਂ ਸ਼ਖਸੀਅਤਾਂ ਦੇ ਨਾਲ ਬੈਠ ਕੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਨ ਦਾ ਜਿਹੜਾ ਸਮਾਂ ਪ੍ਰਾਪਤ ਹੁੰਦਾ। ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਵਿੱਤਰ ਕੌਰ ਮਾਟੀ ਜੀ। ਜਾਂਦੇ ਜਾਂਦੇ ਇੱਕ ਸੁਨੇਹਾ ਤੇ ਇਸ ਤੋਂ ਪਹਿਲਾਂ ਆਪਣੀ ਇੱਕ ਨਜ਼ਮ ਹੋਰ ਸਾਨੂੰ ਸੁਣਾਇਓ ਤੇ ਇਹਦੇ ਨਾਲ ਹੀ ਇੱਕ ਸੁਨੇਹਾ, ਇੱਕ ਮੈਸੇਜ ਨਵੀਆਂ ਕੁੜੀਆਂ ਮੁੰਡੇ ਜਿਹੜੇ ਇਸ ਖੇਤਰ ਦੇ ਵਿੱਚ ਆਉਣਾ ਚਾਹੁੰਦੇ ਆ ਜਾਂਦੇ ਆ ਤੇ ਖਾਸ ਤੌਰ ਤੇ ਬੜੀਆਂ ਅੜਚਨਾਂ ਅੱਜ ਕੱਲ੍ਹ ਮਹਿਸੂਸ ਵੀ ਕਰਦੇ ਆ, ਕਿਉਂਕਿ ਚੰਗੇ ਕੰਮਾਂ ਦੇ ਵਿੱਚ ਰੁਕਾਵਟਾਂ ਹਮੇਸ਼ਾ ਹੀ ਰਹਿੰਦੀਆਂ। ਸੋ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਤੇ ਜਨੂੰਨ ਦੀ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀਗੀ। ਸੋ ਇੱਕ ਸੁਨੇਹਾ ਜਾਂਦੇ ਜਾਂਦੇ ਤੇ ਆਪਣੀਆਂ ਕਿਤਾਬਾਂ ਬਾਰੇ ਵੀ ਜ਼ਿਕਰ ਕਰਦੇ ਜਾਓ। ਹਾਂਜੀ ਜੋਤ, ਕਿਤਾਬਾਂ ਦੀ ਗੱਲ ਕਰਦੇ ਹਾਂ ਆਪਾਂ। ਪਹਿਲਾਂ ਕਿਤਾਬਾਂ ਮੇਰੀਆਂ 2 ਆਈਆਂ ਕਹਾਣੀਆਂ ਦੀਆਂ, ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ 2016 ਦੇ ਵਿੱਚ ਤੇ ਸ਼ਾਹਰਾਗ ਤੋਂ ਵੀ ਨੇੜੇ 2018 ਦੇ ਵਿੱਚ। ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ ਨੂੰ ਵੀ ਇੰਨਾ ਕੁ ਪਿਆਰ ਮਿਲਿਆ ਸੀ ਵੀ ਮੇਰੀ ਸੋਚ ਤੋਂ ਪਰੇ ਸੀ। ਮੈਂ ਨਹੀਂ ਸੀ ਸੋਚਿਆ ਕਿ ਇੰਨਾ ਕੁ ਹੁੰਗਾਰਾ ਮਿਲੂਗਾ ਲੋਕਾਂ ਵੱਲੋਂ। ਉਹ ਸੀ ਮੇਰੀਆਂ ਪਹਿਲੀਆਂ ਕਾਫੀ ਟਾਈਮ ਪਹਿਲਾਂ ਦੀਆਂ ਲਿਖੀਆਂ ਹੋਈਆਂ ਕਹਾਣੀਆਂ, ਜਿਨ੍ਹਾਂ ਨੂੰ ਮੈਂ ਇੱਕ ਸੰਭਾਲਣ ਦਾ ਯਤਨ ਕੀਤਾ ਸੀਗਾ। ਤੇ ਫਿਰ 2018 ਦੇ ਵਿੱਚ ਮੇਰੀ ਆਈ ਸ਼ਾਹਰਾਗ ਤੋਂ ਵੀ ਨੇੜੇ ਕਹਾਣੀਆਂ ਦੀ ਕਿਤਾਬ। ਉਸ ਕਿਤਾਬ ਨੇ ਮੈਨੂੰ ਇੰਨਾ ਕੁ ਪਿਆਰ ਦਿੱਤਾ, ਮੈਨੂੰ ਨਾਮ ਦਿੱਤਾ। 2 ਦੇ ਐਡੀਸ਼ਨ ਛਪ ਚੁੱਕੇ ਆ ਤੇ ਬਹੁਤ ਸਾਰੇ ਮੇਰੀ ਕਿਤਾਬ ਨੂੰ ਮਾਣ ਸਨਮਾਨ ਮਿਲੇ ਆ, ਜਿਨ੍ਹਾਂ ਦਾ ਜ਼ਿਕਰ ਮੈਂ ਵਾਰ-ਵਾਰ ਸ਼ਾਇਦ ਮੈਨੂੰ ਲੱਗਦਾ ਨਹੀਂ ਕਰਨਾ ਚਾਹੀਦਾ। ਸਿਰਫ ਮੈਨੂੰ ਇੰਨਾ ਕੁ ਮੈਂ ਕਹਿਣਾ ਚਾਹੂੰਗੀ ਵੀ ਉਸ ਕਿਤਾਬ ਦੇ ਨਾਂ ਨਾਲ ਮੇਰਾ ਨਾਂ ਜੋੜਿਆ ਜਾਣ ਲੱਗਾ, ਵੀ ਮੇਰੇ ਸ਼ਬਦਾਂ ਨੂੰ, ਮੇਰੀ ਕਹਾਣੀ ਨੂੰ ਇੰਨੀ ਕੁ ਮਾਨਤਾ ਮਿਲੀ ਵੀ ਪਵਿੱਤਰ ਦੇ ਨਾਲ ਇਹ ਕਹਿ ਕੇ ਹੁਣ ਬੁਲਾਇਆ ਜਾਣ ਲੱਗਾ ਵੀ ਜਦੋਂ ਕੋਈ ਨਵਾਂ ਬੰਦਾ ਅੱਛਾ ਪਵਿੱਤਰ ਸ਼ਾਹਰਾਗ ਵਾਲੀ, ਤਾਂ ਫਿਰ ਬੜਾ ਚੰਗਾ ਲੱਗਦਾ ਵੀ ਤੁਹਾਡੇ ਸ਼ਬਦਾਂ ਨੂੰ, ਤੁਹਾਡੀ ਸੋਚ ਨੂੰ, ਤੁਹਾਡੀ ਉਹ ਲੋਕਾਂ ਵੱਲੋਂ ਇੰਨਾ ਕੁ ਪਿਆਰ ਤੇ ਪ੍ਰਮਾਣ ਦਿੱਤਾ ਗਿਆ ਤੇ ਉਹ ਸਕੂਨ ਦਿੰਦੀਆਂ ਤੁਹਾਨੂੰ ਅਜਿਹੀਆਂ ਗੱਲਾਂ। ਹਾਂਜੀ ਜੋ ਤੁਸੀਂ ਸੁਨੇਹੇ ਦੀ ਗੱਲ ਕੀਤੀ, ਸੁਨੇਹਾ ਸ਼ਾਇਦ ਮੈਂ ਇਹ ਨਹੀਂ ਕਹੂੰਗੀ, ਰਾਏ ਕਹੂੰਗੀ ਮੈਂ, ਵੀ ਮੈਂ ਇੱਕ ਰਾਏ ਦੇਣਾ ਚਾਹੁੰਦੀ ਆਉਣ ਵਾਲੇ ਬੱਚਿਆਂ ਲਈ ਜਾਂ ਕੁੜੀਆਂ ਲਈ। ਖਾਸ ਕਰਕੇ ਸਾਡੇ ਸਮਾਜ ਦੇ ਵਿੱਚ ਕੁੜੀਆਂ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਬਹੁਤ ਘੱਟ ਆ। ਹੁਣ ਮੈਨੂੰ ਚੰਗਾ ਲੱਗਦੀ ਹੈ ਇੱਕ ਗੱਲ ਵੀ ਕੁੜੀਆਂ ਜਦੋਂ ਆਪਦੇ ਹੱਕ ਮੰਗਦੀਆਂ, ਆਪਣੇ ਹੱਕਾਂ ਲਈ ਲੜਦੀਆਂ, ਅੜਦੀਆਂ ਤੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀਆਂ, ਉਹ ਕੁੜੀ ਕੋਈ ਵੀ ਹੋਵੇ, ਮੇਰੀ ਧੀ ਹੋਵੇ, ਮੈਂ ਦੇਖਦੀ ਹਾਂ, ਮੈਨੂੰ ਪਰ ਚੰਗਾ ਲੱਗਦਾ, ਬਹੁਤ ਚੰਗਾ ਲੱਗਦਾ। ਜਦੋਂ ਸਾਡਾ ਟਾਈਮ ਸੀ ਸਾਨੂੰ ਤਾਂ ਇੱਕ ਚੁੱਪ ਰਹਿਣਾ ਹੀ ਸਿਖਾਇਆ ਜਾਂਦਾ ਸੀਗਾ ਵੀ ਨਹੀਂ ਬੋਲਣਾ ਨਹੀਂ ਪੁੱਤ, ਕੁੜੀਆਂ ਨਹੀਂ ਐਂ ਬੋਲਦੀਆਂ, ਕੁੜੀਆਂ ਨਹੀਂ ਹੱਸਦੀਆਂ, ਕੁੜੀਆਂ ਨਹੀਂ ਐਂ ਕਰਦੀਆਂ। ਉਹ ਸਾਰੀਆਂ ਚੀਜ਼ਾਂ ਤੁਹਾਡੇ ਦਿਲ ਦਿਮਾਗ ਤੇ ਹਾਵੀ ਹੋਈ ਜਾਂਦੀਆਂ। ਤੁਸੀਂ ਉਹ ਹਮੇਸ਼ਾ ਉਹ ਪ੍ਰੈਸ਼ਰ ਵਿੱਚ ਰਹਿੰਦੇ ਆ। ਤੁਸੀਂ ਬਹੁਤ ਕੁਛ ਕਰਨਾ ਚਾਹੁੰਦੇ ਹੁੰਦੇ, ਬਹੁਤ ਕੁਛ ਕਹਿਣਾ ਚਾਹੁੰਦੇ, ਤੁਹਾਡੇ ਬਹੁਤ ਸੁਪਨੇ ਹੁੰਦੇ ਆ। ਸਿਰਫ ਤੁਹਾਨੂੰ ਬੰਦਸ਼ਾਂ ਹੀ ਉਦੋਂ ਇੰਨੀਆਂ ਹੁੰਦੀਆਂ ਸੀ। ਮੈਨੂੰ ਲੱਗਦਾ ਸ਼ਾਇਦ ਹੁਣ ਕੁੜੀਆਂ ਬਹੁਤ ਜ਼ਿਆਦਾ ਇਸ ਖੇਤਰ ਦੇ ਵਿੱਚ ਅੱਗੇ ਆ ਰਹੀਆਂ। ਕੁੜੀਆਂ ਨੂੰ ਰੋਕ ਟੋਕ ਨਹੀਂ, ਕੁੜੀਆਂ ਹਰੇਕ ਜਿਹੜਾ ਵੀ ਸੁਪਨਾ ਦੇਖਦਾ ਆਪਦੇ ਪੂਰੇ ਕਰ ਸਕਦੀਆਂ। ਮੈਂ ਇਹੀ ਸੁਨੇਹਾ ਦੇਣਾ ਚਾਹੂੰਗੀ ਵੀ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਕੋਈ ਸੁਪਨਾ ਜਾਂ ਕੁਛ ਵੀ ਆ, ਤੁਹਾਨੂੰ ਲੱਗਦਾ ਵੀ ਜ਼ਿੰਦਗੀ ਮੇਰੀ ਬਸ ਹੁਣ ਅੱਗੇ ਕੁਛ ਨਹੀਂ, ਇਹ ਖਤਮ ਹੋਣ ਵਾਲੀ ਆ, ਨਹੀਂ। ਇਹ ਕਾਲੀ ਬੋਲੀ ਰਾਤ ਲੰਘ ਕੇ ਬਹੁਤ ਸੋਹਣਾ ਸਵੇਰਾ ਆਉਣਾ ਹੁੰਦਾ। ਉਸ ਸਵੇਰ ਦੀ ਤੁਸੀਂ ਉਡੀਕ ਕਰੋ। ਉਹ ਖੂਬਸੂਰਤ ਸਵੇਰਾ ਪਤਾ ਨਹੀਂ ਤੁਹਾਡੇ ਲਈ ਕਿੰਨੇ ਕੁ ਸੋਹਣਾ ਸੰਸਾਰ ਲੈ ਕੇ ਆਊਗਾ। ਉਹਦੀ ਕਦੇ ਵੀ ਉਮੀਦ ਨਾ ਛੱਡੋ। ਤੇ ਮੈਂ ਆਪਦੀ ਜ਼ਿੰਦਗੀ ਦਾ, ਮੇਰੀ ਦਾ ਤਜਰਬਾ ਵੀ ਸਾਰਿਆਂ ਨੂੰ ਹੈਰਾਨੀ ਸੀ ਵੀ ਇੰਨੇ ਚਿਰ ਬਾਅਦ, ਨਿੱਕੀ ਹੁੰਦੀ ਲਿਖਦੀ ਸੀ ਤੇ ਘੱਟੋ ਘੱਟ 20 ਸਾਲ ਦੇ ਵਕਫੇ ਬਾਅਦ ਮੇਰੀਆਂ ਕਿਤਾਬਾਂ ਆਈਆਂ, ਕਿਉਂਕਿ ਮੇਰੇ ਅੰਦਰ ਉਹ ਚੀਜ਼ ਪਈ ਸੀ ਤੇ ਮੈਂ ਮੌਕਾ ਆਉਣ ਤੇ ਉਹ ਚੀਜ਼ ਦਾ, ਉਸ ਟਾਈਮ ਦਾ ਮੈਂ ਆਪਦੇ ਦਾ ਉਹ ਕੀਤਾ ਤੇ ਮੇਰੇ ਸੁਪਨੇ ਪੂਰੇ ਹੋਏ। ਹਰੇਕ ਦੇ ਸੁਪਨੇ ਪੂਰੇ ਹੋਣ ਦੇ ਉਹ ਹੁੰਦਾ ਵੀ ਅਸਾਰ ਹੈ, ਤੁਸੀਂ ਬਸ ਮਰਨ ਨਾ ਦਿਓ ਸੁਪਨਾ ਨੂੰ। ਅਮਰਤਾ ਜੀ ਨੇ ਕਿਹਾ ਵੀ ਦੁਖਾਂਤ ਇਹ ਨਹੀਂ ਹੁੰਦਾ, ਦੁਖਾਂਤ ਇਹ ਨਹੀਂ ਹੁੰਦਾ ਕਿ ਸਾਰੀ ਉਮਰ ਤੁਸੀਂ ਇਸ਼ਕ ਦੇ ਠਰੇ ਪਿੰਡੇ ਲਈ ਆਪਣੇ ਗੀਤਾਂ ਦੇ ਝੱਗੇ ਸਿਉਂਦੇ ਰਹੋ। ਦੁਖਾਂਤ ਇਹ ਹੁੰਦਾ ਕਿ ਜਦੋਂ ਤੁਹਾਡੀ ਸੂਈ ਦਾ ਨੱਕਾ ਟੁੱਟ ਜਾਵੇ, ਤੁਹਾਡੇ ਖਿਆਲਾਂ ਦਾ ਧਾਗਾ ਮੁੱਕ ਜਾਵੇ, ਤੇ ਉਦੋਂ ਹੁੰਦਾ ਵੀ ਤੁਹਾਡਾ ਸਾਰਾ ਕੁਝ ਖਤਮ ਹੋ ਗਿਆ। ਜਿੰਨਾ ਚਿਰ ਤੁਹਾਡੇ ਕੋਲ ਖਿਆਲਾਂ ਦਾ ਧਾਗਾ, ਤੁਹਾਡੇ ਕੋਲੇ ਸੂਈਆਂ ਸੰਭਾਲੀਆਂ ਪਈਆਂ, ਤੇ ਤੁਸੀਂ ਬੇਫਿਕਰ ਰਹੋ, ਕਦੇ ਨਾ ਕਦੇ ਤੁਹਾਨੂੰ ਮੌਕਾ ਮਿਲੂਗਾ ਕਿ ਤੁਹਾਡੇ ਸੁਪਨੇ ਸਾਕਾਰ ਹੋਣਗੇ। ਹਾਂਜੀ, ਜਾਂਦੇ ਜਾਂਦੇ ਜਿੱਥੇ ਮੈਂ ਇਸ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਦਾ ਧੰਨਵਾਦ ਕਰਦੀ ਹਾਂ, ਜੋਤ ਰਣਜੀਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਉੱਥੇ ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਇੱਕ ਨਜ਼ਮ ਸਾਂਝੀ ਕਰਦੀ ਹਾਂ। ਨਜ਼ਮ ਹੈ ਜੀ ਟੀਚਾ। ਜਿਨ੍ਹਾਂ ਦੇ ਮੱਥੇ 'ਚ ਲਾਟ ਹੋਵੇ, ਸੀਨੇ 'ਚ ਭੁਚਾਲ ਹੋਵੇ, ਜਿਨ੍ਹਾਂ ਦੇ ਕਦਮਾਂ ਨੂੰ
ਮੰਜ਼ਲਾਂ ਦੀ ਕਾਹਲ ਹੋਵੇ। ਜਿਨ੍ਹਾਂ ਦੇ ਮੱਥੇ 'ਚ ਲਾਟ ਹੋਵੇ, ਸੀਨੇ 'ਚ ਭੁਚਾਲ ਹੋਵੇ, ਜਿਨ੍ਹਾਂ ਦੇ ਕਦਮਾਂ ਨੂੰ ਮੰਜ਼ਲਾਂ ਦੀ ਕਾਹਲ ਹੋਵੇ, ਉਹ ਪਹਾੜਾਂ ਨੂੰ ਚੀਰ ਕੇ, ਦਰਿਆਵਾਂ ਦੇ ਮੂੰਹ ਮੋੜ ਕੇ, ਪਰੰਪਰਾਵਾਂ ਨੂੰ ਤੋੜ ਕੇ ਬਣਾਉਂਦੇ ਨੇ ਰਸਤੇ। ਉਹ ਭੀੜਾਂ 'ਚ ਰੁਲ ਕੇ ਆਪਣਾ ਵਕਤ ਜਾਇਆ ਨਹੀਂ ਕਰਦੇ। ਵਾਹ ਜੀ ਵਾਹ। ਉਹ ਭੀੜਾਂ 'ਚ ਰੁਲ ਕੇ ਆਪਣਾ ਵਕਤ ਜਾਇਆ ਨਹੀਂ ਕਰਦੇ। ਬਹੁਤ ਬਹੁਤ ਸ਼ੁਕਰੀਆ ਜੀ। ਸਰੋਤਿਓ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਬੜੀ ਖੂਬਸੂਰਤ ਸ਼ਖਸੀਅਤ ਅਤੇ ਪ੍ਰਸਿੱਧ ਕਹਾਣੀਕਾਰਾ ਪਵਿੱਤਰ ਕੌਰ ਮਾਟੀ ਜੀ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵੀ, ਤੁਸੀਂ ਸਮਾਂ ਦਿੱਤਾ ਤੇ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਜੁੜੇ ਹੋ। ਬਹੁਤ-ਬਹੁਤ ਧੰਨਵਾਦ ਜੀ। ਜੋਤ ਰਣਜੀਤ ਕੌਰ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਸੁਣਦੇ ਰਹੋ ਪੰਜਾਬੀ ਰੇਡੀਓ USA। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੱਬ ਰਾਖਾ।